ਅਗਲੀ ਆਪਾਂ ਗੱਲ ਕਰਦੇ ਹਾਂ ਕੱਲ ਦੇਰ ਰਾਤ ਉੱਥੇ ਜਿੱਥੇ ਪਹਿਲਵਾਨਾਂ ਨੇ ਆਪਣਾ ਧਰਨਾ ਲਾਇਆ ਹੋਇਆ ਆ, ਪ੍ਰੋਟੈਸਟ ਜਿਹੜਾ ਆਪਣਾ ਦਰਜ ਕਰਾ ਰਹੇ ਆ। ਪਤਾ ਨਹੀਂ ਉਸ ਦਾ ਉਹਨਾਂ ਨੇ ਕੁਛ ਕਰਨਾ ਹੈ ਕਿ ਨਹੀਂ ਕਰਨਾ, ਪਰ ਵਿਦਿਆਰਥੀ ਆਏ ਸੀ ਦਿਨੇ ਪਹਿਲਵਾਨਾਂ ਦੇ ਹੱਕ 'ਚ, ਕਹਿੰਦੇ ਉਹ ਪਹਿਲਾਂ ਕੁੱਟਤੇ ਤੇ ਰਾਤ ਨੂੰ ਪਹਿਲਵਾਨਾਂ ਨੂੰ ਹੀ ਘੜੀਸ ਲਿਆ ਇਹਨਾਂ ਨੇ। ਬਿਲਕੁਲ ਜੀ, ਕੋਈ ਸ਼ੱਕ ਨਹੀਂ ਗਾ ਇਹਦੇ ਵਿੱਚ ਕਿ ਪੁਲਿਸ ਹੁਣ ਧੱਕੇ ਤੇ ਉਤਰ ਰਹੀ ਹੈ। ਮੈਨੂੰ ਲੱਗਦਾ ਕਿਸੇ ਵੀ ਰਾਤ ਨੂੰ ਕੋਈ ਵੱਡਾ ਐਕਸ਼ਨ ਵੀ ਲੈ ਸਕਦੀ ਆ। ਅੱਧੀ ਰਾਤ ਨੂੰ ਧਰਨੇ ਤੇ ਜੰਤਰ ਮੰਤਰ ਬੈਠੇ ਪਹਿਲਵਾਨਾਂ ਨੂੰ ਅਪੀਲ ਕਰਨੀ ਪਈ ਕਿ ਵੱਡੀ ਗਿਣਤੀ 'ਚ ਪਹੁੰਚੋ, ਸਾਡੇ ਨਾਲ ਧੱਕਾ ਮੁੱਕੀ ਹੋ ਰਹੀ ਆ। ਅਸਲ 'ਚ ਦੋ ਵਰਤਾਰੇ ਵਾਪਰੇ ਕੱਲ ਕੱਲ ਦਿਨ ਦੇ ਵਿੱਚ। ਮਤਲਬ ਪਹਿਲਵਾਨਾਂ ਨੇ ਵਿਦਿਆਰਥੀ ਸੰਗਠਨਾਂ ਨੂੰ ਅਪੀਲ ਕੀਤੀ ਸੀ ਸਮਰਥਨ ਕਰਨ ਦੀ। ਉਹਨਾਂ ਦੀ ਅਪੀਲ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੇ ਵਿੱਚੋਂ ਵੱਡੀ ਗਿਣਤੀ 'ਚ ਵਿਦਿਆਰਥੀ ਇਹਨਾਂ ਦੇ ਹੱਕ 'ਚ ਮਤਲਬ ਕਿ ਰੋਸ ਰੈਲੀ ਕਹਿ ਲਓ, ਮੁਜ਼ਾਹਰਾ ਕਹਿ ਲਓ, ਪ੍ਰਦਰਸ਼ਨ ਕਹਿ ਲਓ, ਰੋਡ ਸ਼ੋਅ ਕਹਿ ਲਓ, ਕਰਨ ਦੇ ਲਈ ਬਾਹਰ ਨਿਕਲੇ। ਤੇ ਉੱਥੇ ਫਿਰ ਪੁਲਿਸ ਨੇ ਜੰਮ ਕੇ ਡੰਡਾ ਵੀ ਭਰਾਇਆ, ਇੱਥੋਂ ਤੱਕ ਕਿ ਬੱਚੀਆਂ ਵਿਦਿਆਰਥਣਾਂ ਦੇ ਕੱਪੜੇ ਤੱਕ ਫਾੜੇ। ਦੇਖੋ, ਸੋ ਉਹਨਾਂ ਨਾਲ ਬਦਸਲੂਕੀ, ਉਹਨਾਂ ਦੇ ਬਾਲ ਤੱਕ ਪੱਟੇ, ਹਨਾ, ਉਹਨਾਂ ਨੂੰ ਧੱਕੇ ਤੱਕ ਮਾਰੇ, ਮੁੰਡਿਆਂ ਨੂੰ ਘੜੀਸ ਕੇ ਲੈ ਗਏ, ਚੱਕ ਕੇ ਸੱਟਿਆ ਤੇ ਅੱਡੋ ਅੱਡ ਥਾਵਾਂ ਤੇ ਜਾ ਕੇ ਬਾਹਰ ਜਾ ਕੇ ਛੱਡਤੇ। ਸੋ ਇਸ ਲਈ ਇਹ ਵਰਤਾਰਾ ਹੈ ਸਾਡੇ ਪੁਲਿਸ ਦਾ। ਇਹ ਜਿਹੜੀ ਸੁਰੱਖਿਆ ਦੇਣ ਦੀਆਂ ਗੱਲਾਂ ਕਰਦੀਆਂ ਨੇ ਸਰਕਾਰਾਂ, ਉਹਨਾਂ ਦਾ ਇਹ ਵਰਤੀਰਾ ਆਪਣੀ ਆਉਣ ਵਾਲੀ ਪੀੜ੍ਹੀ ਨਾਲ। ਉਹਨਾਂ ਨੂੰ ਹੱਕ ਹੈ, ਜੇਕਰ ਉਹ ਕਿਸੇ ਦੀ ਭੰਨ ਤੋੜ ਨਹੀਂ ਕਰ ਰਹੇ, ਕਿਸੇ ਨੂੰ ਕੁਛ ਨਹੀਂ ਕਰ ਰਹੇ, ਉਹ ਆਪਣੀ ਇੱਕ ਲਾਈਨ ਬੰਦੀ, ਕਤਾਰਬੰਦੀ ਆਪਣਾ ਵਿਖਾਵਾ ਕਰ ਰਹੇ ਤਾਂ ਉਹਦੇ ਵਿੱਚ ਹਰਜ ਕੀ ਸੀ, ਇਹਨਾਂ ਨੂੰ ਤਕਲੀਫ ਕੀ ਹੈ? ਚਲੋ, ਇਹ ਵਰਤਾਰਾ, ਇਹਦਾ ਰੋਸਾ ਪ੍ਰਗਟਾਇਆ ਪਹਿਲਵਾਨਾਂ ਨੇ ਵੀ, ਮੀਡੀਆ 'ਚ ਗੱਲ ਵੀ ਆਈ, ਵੱਖ-ਵੱਖ ਸੰਗਠਨਾਂ ਨੇ ਇਹਦਾ ਵਿਰੋਧ ਕੀਤਾ। ਤੇ ਪਰ ਅਚਾਨਕ ਦੇਰ ਰਾਤ ਪਹਿਲਵਾਨਾਂ ਨੂੰ ਵੀ ਘੜੀਸਾ ਘੜੀਸੀ ਸ਼ੁਰੂ ਹੋ ਗਈ। ਉਹਦੇ ਵਿੱਚ ਦੋ ਪਹਿਲੂ ਨੇ। ਇੱਕ ਪਹਿਲੂ ਤਾਂ ਇਹ ਹੈ ਕਿ ਦਿੱਲੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਨਾ, ਤਦ ਉਸ ਕਿਸਾਨ ਅੰਦੋਲਨ ਦੇ ਵਿੱਚ ਬਾਕੀ ਧਿਰਾਂ ਤਾਂ ਇਸ ਪੱਖੋਂ ਸ਼ਾਮਲ ਸੀ ਕਿ ਅਸੀਂ ਸਮਰਥਨ ਕਰਨਾ, ਚਾਹੇ ਉਹਦੇ ਪਿੱਛੇ ਕੁਝ ਰਾਜਨੀਤਿਕ ਧਿਰਾਂ ਵੀ ਆਪਣੀ ਆਪਣੀ ਮਨਸ਼ਾ ਪਾਲ ਰਹੀਆਂ ਸੀ, ਪਰ ਆਮ ਆਦਮੀ ਪਾਰਟੀ ਪੂਰੀ ਪਲੈਨਿੰਗ ਨਾਲ ਲੱਗੀ ਸੀ, ਜਿਹਦਾ ਅਸਰ ਪੰਜਾਬ 'ਚ ਦੇਖਿਆ। ਠੀਕ ਹੈ। ਉਸੇ ਤਰ੍ਹਾਂ ਇਹ ਪਹਿਲਵਾਨ ਜਿਹੜੇ ਧਰਨੇ ਤੇ ਬੈਠੇ ਨੇ, ਇਹਨਾਂ 'ਚ ਬਹੁ ਗਿਣਤੀ ਲਗਭਗ ਸਾਰੇ ਹੀ ਹਰਿਆਣੇ ਨਾਲ ਸੰਬੰਧਿਤ ਨੇ, ਤੇ ਹਰਿਆਣਾ 'ਚ ਆਉਣ ਵਾਲੇ ਦਿਨਾਂ 'ਚ ਚੋਣਾਂ ਨੇ। ਸੋ ਇਸ ਲਈ ਚੋਣਾਂ ਦੇ ਵਿੱਚ ਬੀਜੇਪੀ ਆਪਣੀ ਗੇਮ ਖੇਡਣ ਨੂੰ ਫਿਰਦੀ ਹੈ ਕਿ ਸਾਡੇ ਖਿਲਾਫ ਨਾ ਜ਼ਿਆਦਾ ਚਲਾ ਜਾਵੇ। ਕਾਂਗਰਸ ਇਹਦੇ ਵਿੱਚੋਂ ਰਾਜਨੀਤੀ ਭਾਲਦੀ ਆ, ਪਰ ਆਮ ਆਦਮੀ ਪਾਰਟੀ ਦਾ ਮੰਜਾ ਡਾ ਕੇ ਬਹਿ ਗਈ। ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਦਿੱਲੀ ਅੰਦੋਲਨ ਤੋਂ ਸਿੱਖ ਲਿਆ, ਕਿਸਾਨ ਅੰਦੋਲਨ ਤੋਂ, ਇਹ 'ਚੋਂ ਵੀ ਆਈ, ਅਸੀਂ ਰਾਜਨੀਤੀ ਕੱਢ ਲਾਂਗੇ, ਸ਼ਾਇਦ ਹਰਿਆਣਾ ਇਸੇ ਬਹਾਨੇ ਕਬਜ਼ੇ ਹੇਠ ਆ ਜਾਵੇ। ਕੱਲ ਹਰਿਆਣੇ ਤੋਂ ਜਿਹੜੇ ਬੀਜੇਪੀ ਦੇ ਆਮ ਆਦਮੀ ਪਾਰਟੀ ਦੇ ਲੀਡਰ ਨੇ, ਉਹ ਆਮ ਆਦਮੀ ਪਾਰਟੀ ਦੇ ਲੀਡਰ ਕੱਲ ਫੋਲਡਿੰਗ ਮੰਜੇ ਲੈ ਕੇ ਪਹੁੰਚ ਗਏ ਉੱਥੇ। ਠੀਕ ਹੈ। ਤੇ ਜਦੋਂ ਫੋਲਡਿੰਗ ਮੰਜੇ ਲੈ ਕੇ ਪਹੁੰਚੇ, ਪੁਲਿਸ ਕਹਿੰਦੇ ਜਾਣ ਨਹੀਂ ਦੇਣੇ। ਪਹਿਲਵਾਨ ਕਹਿੰਦੇ ਕਿ ਸਾਡੇ ਗੱਦੇ ਭਿੱਜੇ ਹੋਏ ਨੇ, ਫਿਰ ਕੀ ਹੋ ਗਿਆ ਜੇ ਮੰਜੇ ਆ ਗਏ? ਕਿ ਸਾਡੇ ਮੀਂਹ ਉੱਥੇ ਲਗਾਤਾਰ ਪੈ ਰਿਹਾ ਸੀ, ਭੁੰਜੇ ਫਰਸ਼ ਤੇ ਗੱਦੇ ਵਿਛਾਏ ਨੇ, ਤਾਂ ਪਾਣੀ ਤਾਂ ਆਊਗਾ ਹੀ ਉੱਥੇ। ਉੱਪਰੋਂ ਅਸੀਂ ਮੱਛਰਦਾਨੀ ਲਾ ਲਈ, ਚਾਹੇ ਕੁਛ ਲਾ ਲਿਆ, ਪਰ ਇਹਦਾ ਮਤਲਬ ਥੋੜਾ ਕਿ ਉਸ ਲਈ ਹੁਣ ਭਿੱਜੇ ਗਿੱਦਿਆਂ ਕਰਕੇ ਜੇ ਫੋਲਡਿੰਗ ਮੰਜੇ ਆ ਗਏ, ਕੋਈ ਨਾ, ਸਾਨੂੰ ਢਾਹ ਲੈਣ ਤੋਂ, ਆ ਹੀ ਗਏ ਹੁਣ ਤਾਂ। ਤੇ ਉਸ ਨੂੰ ਲੈ ਕੇ ਝੜਪ ਹੋ ਗਈ, ਖਿੱਚਤਾਣ ਹੋ ਗਈ, ਪਹਿਲਵਾਨਾਂ ਨਾਲ ਖਿੱਚਾਤਾਣੀ ਕੀਤੀ ਪੁਲਿਸ ਨੇ, ਬਦਸਲੂਕੀ ਹੋਈ, ਮਾੜੇ ਸ਼ਬਦ ਬੋਲੇ, ਤੇ ਉਸ ਨੂੰ ਲੈ ਕੇ ਫਿਰ ਪਹਿਲਵਾਨਾਂ 'ਚ ਰੋਸਾ ਸੀ। ਉਹ ਰੋਸਾ ਫਿਰ ਪਣਪਿਆ ਤੇ ਉਹਦਾ ਅਸਰ ਅੱਜ ਵੱਡੀ ਗਿਣਤੀ 'ਚ ਦੇਖਣ ਨੂੰ ਉੱਥੇ ਮਿਲੇਗਾ। ਮੈਨੂੰ ਪਤਾ ਲੱਗ ਰਿਹਾ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਪੰਚਾਇਤਾਂ ਦੇ ਨੁਮਾਇੰਦੇ, ਵੱਖ-ਵੱਖ ਸੰਗਠਨਾਂ ਦੇ ਨੁਮਾਇੰਦੇ ਉੱਥੇ ਵੱਡੀ ਗਿਣਤੀ 'ਚ ਪਹੁੰਚਣੇ ਸ਼ੁਰੂ ਹੋ ਜਾਣੇ ਨੇ। ਹੁਣ ਤੱਕ ਜਦੋਂ ਆਪਾਂ ਗੱਲ ਕਰ ਰਹੇ ਹਾਂ, ਤਦ ਤੱਕ ਕਈ ਦਿੱਲੀ ਦੇ ਨੇੜੇ ਤੇੜੇ ਲੱਗ ਗਏ ਹੋਣਗੇ। 10 ਵਜੇ ਤੱਕ ਉੱਥੇ ਵੱਡਾ ਇਕੱਠ ਹੋਣ ਦੀ ਅੱਜ ਸੰਭਾਵਨਾ ਖੜੀ ਆ। ਬੇਸ਼ੱਕ ਕੱਲ ਪੀਟੀ ਊਸ਼ਾ ਆਈ ਸੀ, ਹੈ ਨਾ, ਬੇਸ਼ੱਕ ਬ੍ਰਿਜ ਭੂਸ਼ਣ ਅਜੇ ਵੀ ਕਹੀ ਜਾਂਦਾ ਕਿ ਜੋ ਮਰਜ਼ੀ ਕਰ ਲਓ, ਅਸਤੀਫਾ ਨਹੀਂ ਦਿੰਦਾ। ਮੋਦੀ ਤੇ ਅਮਿਤ ਸ਼ਾਹ ਕਹਿਣ ਫੇਰ ਅਸਤੀਫਾ ਦਊਂਗਾ, ਕਹਿੰਦਾ ਮੈਂ ਤਾਂ ਪਾਲਿਸੀ ਲਿਆਇਆ ਸੀ, ਉਹ ਤੋਂ ਇਹਨਾਂ ਨੂੰ ਤਕਲੀਫ ਆ। ਕਦੇ ਕਹਿੰਦਾ ਇਹ ਤਾਂ ਹੁੱਡੇ ਦੇ ਬੰਦੇ ਨੇ, ਕਦੇ ਕਹਿੰਦੇ ਨੇ ਇਹਦੇ ਪਿੱਛੇ ਰਾਜਨੀਤੀ ਆ। ਉਧਰ ਉਹ ਕਹਿੰਦੇ ਕਿ ਭਾਈ ਸਾਨੂੰ ਤਾਂ ਦੱਸ ਦੇ, ਸਾਡਾ ਕੀ ਕਸੂਰ ਆ। ਇੱਕ ਪਾਸੇ ਤੁਸੀਂ ਕਹਿੰਦਾ ਸਪਾਂਸਰਸ਼ਿਪ ਲਿਆਉਂਦੇ ਹੋ ਪਹਿਲਵਾਨਾਂ ਦੇ ਲਈ 40-40 ਹਜ਼ਾਰ ਦੀ, ਉਹਨਾਂ ਚੋਂ ਪਹਿਲਵਾਨਾਂ ਨੂੰ ਮਿਲਦਾ 4 ਤੋਂ 5-5 ਹਜ਼ਾਰ, 35-35 ਹਜ਼ਾਰ, 36 ਹਜ਼ਾਰ ਕੌਣ ਖਾ ਗਿਆ ਇਹ ਦੱਸ ਦਿਓ। ਤੇ ਕਹਿੰਦੇ ਕਿਸੇ ਵਾਰ ਤੁਸੀਂ ਕਰ ਦਿੰਦੇ ਹੋ ਕਿ ਆਹ ਕੋਟਾ ਹੈ ਜੀ, ਜਿਹੜਾ ਇਹ ਮੈਡਲ ਜਿੱਤਿਆ ਹੋਊਗਾ ਉਹ ਟ੍ਰਾਇਲ ਦੇ ਸਕਦਾ। ਕਦੇ ਕਹਿੰਦੇ ਉਹ ਟ੍ਰਾਇਲ ਖੋਲਤਾ ਜੀ, ਖੁੱਲਾ ਹੀ ਹੈ। ਕਦੇ ਕਹਿੰਦੇ ਹੋ ਨਾ, ਟ੍ਰਾਇਲ ਚੋਂ ਇਹਨੂੰ ਨਹੀਂ ਆਉਣ ਦੇਣਾ। ਕਹਿੰਦੇ ਕਿ ਇਹ ਹਰ ਵਾਰ ਪੈਮਾਨਾ ਆਪਣੇ ਹਿਸਾਬ ਨਾਲ ਕਿਉਂ ਬਦਲ ਲੈਂਦੇ ਹੋ? ਜਦੋਂ ਆਪਣਾ ਰਿਸ਼ਤੇਦਾਰ ਲਗਾਉਣਾ ਹੁੰਦਾ, ਫਿੱਟ ਕਰਨਾ ਹੁੰਦਾ, ਫਿਰ ਟ੍ਰਾਇਲ ਦਾ ਤਰੀਕਾ ਹਰ ਵਾਰ ਬਦਲ ਜਾਂਦਾ। ਪਹਿਲਵਾਨ ਕਹਿੰਦੇ ਇਹਦਾ ਜਵਾਬ ਦੇ ਦਿਓ। ਸੋ ਇਸ ਲਈ ਉਹ ਕਹਿੰਦੇ ਜੀ ਜੋ ਮਰਜ਼ੀ ਹੋ ਜਾਵੇ। ਆਮ ਆਦਮੀ ਪਾਰਟੀ ਨੇ ਬੇਸ਼ੱਕ ਦਮ ਭਰਿਆ ਕਿ 7 ਤਰੀਕ ਨੂੰ ਅਸੀਂ ਮਹਾ ਪੰਚਾਇਤ ਕਰਾਂਗੇ, ਵੱਡਾ ਇਕੱਠ ਕਰਾਂਗੇ 7 ਤਰੀਕ ਨੂੰ। ਜੇਕਰ ਤਾਂ ਵੀ ਸਰਕਾਰ ਨੇ ਸੁਣੀ ਨਾ, ਉਹਨੂੰ ਅੰਦਰ ਨਾ ਦਿੱਤਾ, ਫਿਰ ਅਸੀਂ ਇੱਕ ਵੱਡਾ ਮਤਲਬ ਕਿ ਮਹਾ ਰੈਲੀ ਦੇ ਰੂਪ ਦੇ ਵਿੱਚ ਸਾਹਮਣੇ ਆਵਾਂਗੇ। ਤੇ ਉਧਰ ਖਾਪਾ ਨੇ ਕਿਹਾ ਕਿ ਐ ਖਾਲਾ ਹੀ ਦਾ ਬੜਾ, ਇੱਕ ਦਿਨ 'ਚ ਹੁਕਮ ਕਰ ਦੋ ਤੇ 7 ਤਰੀਕ ਨੂੰ ਮਹਾ ਪੰਚਾਇਤ ਹੋ ਜੂ। ਅਸੀਂ ਆਪਣੇ ਆਪਣੇ ਪੰਚਾਇਤਾਂ ਦੇ ਵਿੱਚ
ਮਤੇ ਲਿਆਵਾਂਗੇ, ਪਾਸ ਕਰਾਂਗੇ, ਫਿਰ ਤਰੀਕ ਤੈਅ ਕਰਾਂਗੇ। ਫਿਰ ਇਹਦਾ ਮਤਲਬ ਉੱਥੇ ਰਾਜਨੀਤੀ ਵੀ ਸ਼ੁਰੂ ਹੋ ਗਈ ਆ। ਕਿ ਆਮ ਆਦਮੀ ਪਾਰਟੀ ਹੁਣ ਇਹ ਸਾਰੇ ਧਿਰ ਨੂੰ ਆਪਣੇ ਹੱਕ 'ਚ ਭੁਗਤਾਉਣ ਨੂੰ ਫਿਰਦੀ ਆ ਜਾਂ ਆਪਣੇ ਝੰਡੇ ਥੱਲੇ ਲਿਆਉਣ ਨੂੰ ਫਿਰਦੀ ਆ। ਉਧਰ ਕੁਝ ਖਾਪ ਪੰਚਾਇਤਾਂ ਆਜ਼ਾਦ ਨੇ, ਕੁਝ ਕਾਂਗਰਸ ਦੀ ਝੋਲੀ ਵੀ ਪੈਂਦੀਆਂ ਨੇ। ਇਸ ਲਈ ਹੁਣ ਉੱਥੇ ਇੱਕ ਤਰ੍ਹਾਂ ਦੀ ਰਾਜਨੀਤੀ ਸ਼ੁਰੂ ਹੋ ਗਈ ਆ। ਇਹਦਾ ਅਸਰ ਇਸ ਧਰਨੇ ਤੇ ਵੀ ਪੈ ਸਕਦਾ। ਪਰ ਪਹਿਲਵਾਨ ਕਹਿੰਦੇ ਕਿ ਸਾਨੂੰ ਨਹੀਂ ਪਤਾ, ਜਿਹੜਾ ਆਵੇ ਰਾਜੀ ਜਾਵੇ, ਸਾਨੂੰ ਉਹ ਤੋਂ ਕੋਈ ਮਸਲਾ ਨਹੀਂਗਾ। ਪਰ ਸਾਡੀ ਇੱਕੋ ਇੱਕ ਗੱਲ ਖੜੀ ਹੈ ਕਿ ਜਦੋਂ ਤੱਕ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਨਹੀਂ ਹੁੰਦੀ, ਜਦੋਂ ਤੱਕ ਉਹਨੂੰ ਅਹੁਦੇ ਤੋਂ ਲਾਂਭੇ ਨਹੀਂ ਕੀਤਾ ਜਾਂਦਾ, ਅਸੀਂ ਤਾਂ ਬੈਠੇ। ਕਿਸਾਨੀ ਸੰਘਰਸ਼ ਵਿੱਚ ਵੀ ਉੱਥੇ ਦੀ ਸਰਕਾਰ ਨੇ, ਉੱਥੇ ਦੀ ਪੁਲਿਸ ਨੇ ਇੱਦਾਂ ਰਾਤ ਨੂੰ ਟਰਾਈ ਕੀਤੀ ਸੀ, ਪਰ ਉਹ ਇਨਫੈਕਟ ਕਹਿ ਲਓ ਵੀ ਉਸ ਨੂੰ ਸੰਘਰਸ਼ ਨੂੰ ਹੋਰ ਜਾਨ ਪਾ ਗਈ। ਇਹਨਾਂ ਦੇ ਸੰਘਰਸ਼ ਦੇ ਵਿੱਚ ਵੀ ਜਾਨ ਪੈ ਸਕਦੀ ਆ, ਪੈ ਜਾਊਗੀ। ਲੋਕ ਸਮਰਥਨ ਦੇ ਵਿੱਚ ਆ ਰਹੇ ਆ, ਪਰ ਤੁਸੀਂ ਜਿੱਦਾਂ ਕਿਹਾ ਵੀ ਸਿਆਸਤ ਉਹ ਵੀ ਵੰਡਣ ਨੂੰ ਜਿਹੜੀ ਉਹ ਫਿਰਦੀ ਆ। ਇਹਨਾਂ ਨੂੰ ਧਿਆਨ ਨਾਲ ਚੱਲਣਾ ਪੈਣਾ ਆ ਹੁਣ। ਬਿਲਕੁਲ, ਬਹੁਤ 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 ਧਿਆਨ ਨਾਲ। ਜੀ ਜੀ।